ਸਾਰੇ ਬਾਬਿਆਂ ਦਾ ਨਹੀਂ ਕੀਤੇ। ਮੈਨੂੰ ਕਹਿੰਦਾ ਕਿਹਨੇ ਕੀਤੇ? ਮੈਂ ਕਿਹਾ ਬਾਬੇ ਤਫੈਲ ਦਾ ਕੀਤਾ, ਬਾਬੇ ਰਸ਼ੀਦ ਦਾ ਕੀਤਾ, ਮਤਲਬ ਫਲਾਣੇ ਬਾਬੇ ਦਾ ਕੀਤਾ, ਚਾਚੇ ਰਹਿਮਤ ਦੂਏ ਦਾ ਗਫੂਰ ਦਾ ਕੀਤਾ। ਮੈਂ 5-6 ਦੇ ਨਾਂ ਲਏ ਨਾ। ਮੈਨੂੰ ਕਹਿੰਦਾ ਬਚਿਆ ਕੋਈ ਨਹੀਂ ਜਿਹਦਾ ਕੀਤਾ ਆ। ਨਹੀਂ ਉਹੀ ਇਦਾਂ ਹੀ ਹੈ। ਤੁਸੀਂ ਸਾਡੇ ਪਿੰਡ ਵਾਲੇ ਬਜ਼ੁਰਗ ਦਾ ਵੀ ਕਰਕੇ ਗਏ ਸੀਗੇ। ਆਹੋ ਉਹਦਾ ਵੀ ਕੀਤਾ ਸੀਗਾ। 6 ਮਹੀਨੇ ਨਹੀਂ ਕੱਢੇ। ਮੈਂ ਇੱਥੋਂ ਨਾ ਇੱਕ ਆਪਣਾ ਇੰਟਰਵਿਊ ਕੀਤਾ। ਕੋਈ ਐਡਾ ਮਸਲਾ ਹੈ ਨਹੀਂ ਅੰਜਮ ਬਾਈ, ਇਹ ਆਪਣਾ ਜਾਈਏ ਨਾ ਮੋਟਰਵੇ ਤੋਂ ਉਤਰ ਕੇ ਤੇ ਉੱਥੇ ਇੱਕ ਪਿੰਡ ਸੀ, ਉਹਦਾ ਨਾਮ ਮੈਨੂੰ ਭੁੱਲ ਗਿਆ। ਉਹ ਬਾਬਾ ਜਿਹੜਾ ਨਾ ਸੀ ਉਹ ਜੱਟ ਬਰਾਦਰੀ ਦਾ ਉਹਨਾਂ ਤਲਕ ਸੀ। ਅੱਛਾ। ਤੇ ਉਹ ਕਹਿੰਦਾ ਸਾਡੇ ਪਿੰਡ 'ਚ ਨਾ ਸੁਨਿਆਰਿਆਂ ਦੀਆਂ ਦੁਕਾਨਾਂ ਬਹੁਤ ਸੀ। ਹਾਂ ਪਿੱਛੇ ਇੱਥੇ ਇਸ ਪਿੰਡ 'ਚ ਉਹ ਬਸਿੰਦਾ ਸੀਗਾ। ਬਸਿੰਦਾ ਸੀ। ਹਾਂ ਸ਼ਰਾਫਤ ਉਹ ਨਾ ਜੀ ਬਸਿੰਦਾ ਸੀਗਾ। ਉਹ ਕਹਿੰਦਾ ਜੀ ਸਾਡੇ ਪਿੰਡ 'ਚ ਸੁਨਿਆਰਿਆਂ ਦੀਆਂ ਦੁਕਾਨਾਂ ਸੀ, ਯਾਨੀ ਪੂਰਾ ਜਹੇਜ਼ ਦਾ ਸਮਾਨ ਅਸੀਂ ਆਪਣੇ ਪਿੰਡੋਂ ਲੈ ਸਕਦੇ ਸੀ। ਕੱਪੜਿਆਂ ਦੀਆਂ ਵੀ ਸੀਗੀਆਂ, ਸੁਨਿਆਰੇ ਵੀ ਸੀਗੇ ਤੇ ਕਰਿਆਨੇ ਦੀਆਂ ਵੀ, ਜਾਣੀ ਠੀਕ ਠਾਕ। ਵੰਡ ਤੋਂ ਪਹਿਲੇ ਉਹ ਜਦੋਂ ਉੱਠ ਕੇ ਗਏ ਨਾ ਇੱਥੋਂ, ਤੇ ਉਹ ਕਹਿੰਦਾ ਵੀ ਉਹ ਸਾਰਾ ਕੁਝ। ਮੈਂ ਕਿਹਾ ਬਾਬਾ ਲੈ ਗਏ ਸੀ ਕਿੱਥੇ ਛੱਡ ਗਏ? ਉਹਨੇ ਕਿਹਾ ਜੀ ਇਦਾਂ ਹੀ ਜਾਨਾਂ ਬਚਾ ਕੇ ਭੱਜੇ ਹੋ। ਮੈਂ ਕਿਹਾ ਫਿਰ ਉਹ ਸਮਾਨ ਅਗੇ ਸਮਾਨ ਲੁੱਟ ਲਿਆ ਜਿਹੜੇ ਆਲੇ ਦੁਆਲੇ ਦੇ ਸੀਗੇ। ਮੈਂ ਕਿਹਾ ਚੱਸ ਨਹੀਂ ਆ ਗਈ ਵੀ ਪਿੰਡ ਤੁਹਾਡਾ, ਉਹ ਚਲੇ ਗਏ ਤੇ ਆਲੇ ਦੁਆਲੇ ਦੇ ਨੇ ਕਿੱਦਾਂ ਲੁੱਟ ਲਿਆ ਬਈ? ਯਾਨੀ ਉਹ ਵੀ ਉਹਨੇ ਐਡਮਿਟ ਨਹੀਂ ਚੀਜ਼ ਕੀਤੀ, ਉਹ ਵੀ ਉਹਨੇ ਮਹਾਜਰਾਂ ਤੇ ਪਾਤਾ ਜਿਹੜੇ ਬਾਹਰੋਂ ਆਏ ਸੀ ਵੀ ਇਹਨਾਂ ਨੇ ਲੁੱਟਿਆ ਆ। ਮੈਂ ਕਹਿੰਦਾ ਜੀ ਤੁਸੀਂ ਅੱਜ ਵੀ ਨਾ ਜਿਹੜੇ ਆਪਣੇ ਉਧਰੋਂ ਬੰਦੇ ਆਏ ਆ, ਆਪਾਂ ਕਹਿੰਦੇ ਆ ਕਿ ਉਜਾੜਾ ਪਿਆ ਸੀ ਤੇ ਇੱਥੇ ਦੇ ਕਹਿੰਦੇ ਲੋਟੀ ਪਈ ਸੀਗੀ। ਇੰਨਾ ਫਰਕ ਆ ਕਿਉਂਕਿ ਇਹਨਾਂ ਨੇ ਲੁੱਟੀ ਸੀਗੀ। ਹਾਂਜੀ। ਅੱਛਾ, ਫਿਰ ਇੱਕ ਹੋਰ ਗੱਲ ਆ, ਇਹ ਜਿਹੜੇ ਬਸ਼ਿੰਦੇ ਲੋਕ ਤੇ ਮਹਾਜਰ ਲੋਕ ਦੀ ਸੋਚ ਦਾ, ਉਹਦੀ ਤੁਹਾਡੇ ਨਾਲ ਵਰਤਾਰੇ ਦਾ ਜ਼ਮੀਨ ਅਸਮਾਨ ਦਾ ਫਰਕ ਆ। ਉਹਦੀ ਹੋਰ ਸੋਚ ਆ, ਉਹਦੀ ਉਹ ਆਪਣੇ ਆਪ ਨੂੰ ਠੀਕ ਸਮਝਦੇ ਆ, ਲੇਕਿਨ ਮੈਂ ਸਮਝਦਾ ਕਿ ਜਿਹੜੇ ਉਜੜ ਕੇ ਚਾਹੇ ਇੱਧਰੋਂ ਉੱਧਰ ਗਏ ਆ ਜਾਂ ਉੱਧਰੋਂ ਇੱਧਰ ਆਏ ਹੋਏ, ਫਿਰ ਵੀ ਕਿਤੇ ਨਾ ਕਿਤੇ ਕੁਰਬਾਨੀ ਦਾ ਜਜ਼ਬਾ ਰੱਖਦੇ ਆ। ਨਾ ਜੀ ਨਾ, ਕਿਉਂ ਨਹੀਂ, ਬਿਲਕੁਲ। ਨਾਲੇ ਜੀ ਤੁਹਾਡਾ ਕੰਮ ਆ, ਨਾਸਰ ਢਿੱਲੋਂ ਦਾ ਕੰਮ ਆ, ਨਾਸਰ ਕਿਸਾਨੇ ਦਾ, ਇਹ ਜਿਹੜਾ ਨਾ ਅਮਰ ਹੋ ਜਾਣਾ ਇਹ ਕੰਮ, ਯਕੀਨ ਕਰਿਓ। ਤੁਹਾਡੇ ਤੋਂ ਬਾਅਦ ਵੀ ਸਾਡੀ ਆਉਣ ਵਾਲੀ ਨਸਲਾਂ ਨੂੰ ਪਤਾ ਲੱਗੂਗਾ ਵੀ 47 ਕੀ ਹੋਇਆ। ਇਹ ਬਿਲਕੁਲ ਸਹੀ ਗੱਲ ਆ। ਦੇਖੋ ਜੀ, ਸਾਡੇ ਤੋਂ 3-4 ਜੀ ਸਾਡੇ ਪਹਿਲੇ ਸ਼ੁਰੂ ਹੋਏ ਸੀ। ਤੀਸਰੇ ਪਹਿਲੇ ਨੰਬਰ ਤੇ ਆਪਣੇ ਸਰਫਰਾਜ਼ ਸਾਹਿਬ ਹੁੰਦੇ ਸੀਗੇ, ਉਸ ਤੋਂ ਬਾਅਦ ਫਿਰ ਖਿਆਮ ਚੌਹਾਨ ਸਾਹਿਬ ਆ, ਉਸ ਤੋਂ ਬਾਅਦ ਨਾਸਰ ਢਿੱਲੋਂ ਸਾਹਿਬ ਆਏ ਆ। ਨਾਸਰ ਢਿੱਲੋਂ ਸਾਹਿਬ ਦੇ ਥੋੜੇ ਹੀ ਅਰਸੇ ਬਾਅਦ ਮੈਂ ਆ ਗਿਆ ਸੀ। ਠੀਕ। ਯਾਨੀ ਅਸੀਂ ਸਮਝ ਲਓ ਜੱਗੇ ਬਾਅਦ ਦੀਗਰੇ ਆਏ ਆ। ਹਾਂ ਹਾਂ। ਤੇ ਉਹਦੇ ਵਿੱਚ ਸਭ ਤੋਂ ਜਿਹੜਾ ਇੱਕ ਬੜਾ ਇਨਕਸ਼ਾਫ ਹੋਇਆ ਉਹ ਇਹ ਆ ਕਿ ਕਹਿੰਦੇ ਸੀ 47 ਦੇ ਵਿੱਚ ਉਹ ਕਹਿੰਦੇ ਸੀ ਸਾਡਾ ਹੀ ਨੁਕਸਾਨ ਹੋਇਆ, ਤੇ ਸਾਡੇ ਲੋਕ ਕਹਿੰਦੇ ਸੀ ਸਾਡੇ ਨਾਲ ਧੱਕਾ ਬਹੁਤ ਹੋ ਗਿਆ। ਹਾਂ। ਯਾਨੀ ਹਰ ਬੰਦਾ ਆਪਣੇ ਥਾਂ ਇੱਕ ਦੂਜੇ ਨੂੰ ਗਾਲਾਂ ਕੱਢਣ ਡਿਆ ਸੀਗਾ। ਜਦੋਂ ਅਸੀਂ ਪੁਰਾਣੀਆਂ, ਮੈਂ ਸਭ ਤੋਂ ਪਹਿਲੇ ਸਾਂਵਲ ਧਾਮੀ ਸਾਹਿਬ ਦੀ ਵੀਡੀਓ ਦੇਖੀ ਸੀ, ਤੇ ਜਿਹਦੇ ਵਿੱਚ ਆ 507 ਤੱਕ ਮਾਮੂ ਕਾਂਜਣ ਦੇ ਕੋਲ ਪਿੰਡ, ਉਸ ਪਿੰਡ ਦੇ ਇੱਕ ਬਜ਼ੁਰਗ ਦੀ ਉਹਨੇ ਵੀਡੀਓ ਕੀਤੀ ਸੀ, ਤੇ ਮੈਂ ਬੜਾ ਹੈਰਾਨ ਹੋ ਗਿਆ ਸੀ ਕਿ ਯਾਰ ਇਹ ਬਾਬੇ ਜੀ ਸਾਡੇ ਤਰ੍ਹਾਂ ਹੀ ਬੋਲਦੇ, ਤਾਂ ਬਿਲਕੁਲ ਯਾਰ ਇਹ ਇੰਡੀਆ 'ਚ ਰਹਿ ਕੇ ਵੀ ਇਹਨਾਂ ਦੀ ਬੋਲੀ ਹੋਰ ਤਰ੍ਹਾਂ ਦੀ ਹੋਈ ਹੈਗੀ। ਯਾਨੀ ਉਦੋਂ ਨਵੀਂ ਗੱਲ ਸੀ ਸ਼ਰਾਫਤ, ਉਦੋਂ ਲੋਕਾਂ ਨੂੰ ਪਤਾ ਨਹੀਂ ਸੀ ਵੀ ਇਹ ਜਿਹੜੀ ਬੋਲੀ ਆ ਸਾਡੀ ਇੱਕ ਆ, ਵੀ ਉਹ ਵੀ ਜੇ ਸਬਜ਼ੀ ਸੁਬਜੀ ਪਕਾਉਂਦੇ ਤਾਂ ਸਾਡੇ ਤਰ੍ਹਾਂ ਹੀ ਪਕਾਉਂਦੇ ਆ, ਕੋਈ ਵੱਖਰਾ ਤਰੀਕਾ ਨਹੀਂ ਹੈਗਾ। ਸੇਬ ਵੀ ਇੱਕ ਹੀ ਸੀ, ਸੇਬ ਇੱਕ ਹੀ ਸੀਗਾ, ਲੇਕਿਨ ਇਸ ਚੀਜ਼ ਦੀ ਸ਼ਰਾਕਤਦਾਰੀ ਕੋਈ ਨਹੀਂ ਸੀ, ਪਤਾ ਨਹੀਂ ਸੀ ਲੋਕਾਂ ਨੂੰ। 70 ਸਾਲ ਹੋ ਚੁੱਕੇ ਸੀਗੇ। 17 ਸਾਲਾਂ ਵਿੱਚ 2 ਨਸਲਾਂ ਜੰਮ ਕੇ ਜਵਾਨ ਹੋ ਕੇ ਬੁੱਢੀਆਂ ਹੋ ਜਾਂਦੀਆਂ ਬੱਲੇ। ਉਹ ਫਿਰ ਜਦੋਂ ਪਤਾ ਲੱਗਾ ਲੋਕਾਂ ਨੂੰ, ਇੱਕ ਦੂਜੇ ਨੂੰ ਰਾਬਤੇ ਹੋਏ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵੀ ਸਾਹਮਣੇ ਆਈਆਂ ਕਿ ਜਿਹੜੀ ਨੇਕੀ ਸੀ ਨਾ ਉਹ ਵੀ ਉੱਭਰ ਕੇ ਸਾਹਮਣੇ ਆਈ, ਤੇ ਜਿਹੜੀ ਬਦੀ ਸੀ ਉਹ ਵੀ 17 ਸਾਲਾਂ ਬਾਅਦ ਉਹਦੀ ਨਿਸ਼ਾਨਦੇਹੀ ਹੋਈ। ਤੇ ਉਹਨਾਂ ਦੇ ਬਦੀ ਕਰਨ ਵਾਲੇ ਜਿਹੜੀ ਨਸਲ ਸੀ ਨਾ, ਉਹਨਾਂ ਦੇ ਜਿਹੜੇ ਔਲਾਦ ਸੀ, ਉਹਨਾਂ ਦਾ ਸਿਰ ਨੀਵਾਂ ਹੋਇਆ। ਹਾਂ। ਤੇ ਜਿਹਨਾਂ ਨੇ ਨੇਕੀਆਂ ਕੀਤੀਆਂ ਸੀਗੀਆਂ, ਉਹਨਾਂ ਦੀਆਂ ਨੇਕੀਆਂ ਕਰਨ ਵਾਲਿਆਂ ਦੇ ਵੀ ਸਿਰਾਂ ਤੇ ਪੱਗਾਂ ਬੰਨੀਆਂ ਉਸ ਵਕਤ। ਮੈਂ ਹੁਣ ਇੱਕ ਤੁਹਾਨੂੰ ਗੱਲ ਸੁਣਾਉਣਾ, ਮੈਂ ਇੱਕ ਭਰੋਲੀ ਵਾਲੇ ਬਾਬੇ ਦੀ ਇੰਟਰਵਿਊ ਕੀਤੀ। ਉਹਦੇ ਵਿੱਚ ਬਾਬੇ ਨੇ ਕਿਹਾ ਕਿ ਅਸੀਂ ਜਦੋਂ ਉੱਥੋਂ ਉੱਜੜ ਗਏ, ਕਿਉਂਕਿ ਇੱਕ ਚੀਜ਼ ਇਹ ਸੀ ਜ਼ਹਿਨ 'ਚ ਵੀ ਅਸੀਂ 7-8-10 ਦਿਨਾਂ ਬਾਅਦ ਜਦੋਂ ਅਮਨ ਹੋ ਗਿਆ ਅਸੀਂ ਵਾਪਸ ਆ ਜਾਣਾ ਆ, ਅਸੀਂ ਉੱਥੇ ਨਹੀਂ ਜਾਣਾ ਹੈਗਾ। ਕਰਨ ਤਾਂ ਅਸੀਂ ਤੁਹਾਡਾ ਇੰਟਰਵਿਊ ਆਏ, ਲੇਕਿਨ ਅਸੀਂ ਗੱਲਾਂ ਹੁਣ ਇਦਾਂ ਦੀਆਂ ਛਿੜ ਪਈਆਂ ਆਪਾਂ ਨੂੰ ਵਿੱਚ ਬੋਲਣਾ ਨਹੀਂ, ਸਾਨੂੰ ਬੜਾ ਸਵਾਦ ਆ ਰਿਹਾ ਗੱਲਾਂ। ਉਹਨੇ ਜਨਾਬ ਉੱਥੋਂ ਆਪਣੀ ਇੱਕ ਨਾ ਸਰਦਾਰ ਸੀ ਨਛੱਤਰ ਸਿੰਘ, ਉਹਦੇ ਘਰ ਆਪਣਾ ਸਮਾਨ ਰੱਖਿਆ ਕਿ ਆਹ ਲਓ ਜੀ, ਤੇ ਅਸੀਂ ਜਦੋਂ ਵਾਪਸ ਆਵਾਂਗੇ ਸਾਨੂੰ ਦੇ ਦਿਓ। ਟੁੰਬਾਂ ਸੀਗੀਆਂ ਉਦੋਂ, ਅਨਾਜ ਸੀ, ਟੁੰਬਾਂ ਸੀ, ਪੈਸਾ ਧੇਲਾ ਰੁਪਈਏ ਦੀ ਸ਼ਕਲ 'ਚ ਨਹੀਂ ਸੀ ਲੋਕਾਂ ਕੋਲ। ਉਹ ਜਦੋਂ ਦੇ ਕੇ ਆਏ ਤਾਂ ਕੈਂਪਾਂ 'ਚ ਚਲ ਗਏ। ਇਹਨਾਂ ਨੂੰ ਵੀ ਅੰਦਾਜ਼ਾ ਹੋ ਗਿਆ ਕਿ ਇਹ ਜਿਹੜਾ ਨਾ ਹੁਣ ਵਾਪਸੀ ਵਾਲਾ ਸਿਲਸਿਲਾ ਨਹੀਂ ਹੈਗਾ। ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਅਸੀਂ ਹੁਣ ਨਾ ਪਾਕਿਸਤਾਨ ਵੱਖਰੀ ਦੁਨੀਆ ਆ, ਅਸੀਂ ਉੱਥੇ ਹੀ ਜਾਣਾ ਆ, ਅਸੀਂ ਆਪਣੇ ਘਰਾਂ ਨੂੰ ਪਿੱਛੇ ਨੂੰ ਭਰੋਲੀ ਨੂੰ ਮੁੜ ਕੇ ਨਹੀਂ ਜਾਣਾ।
ਅੱਛਾ ਹੁਣ ਮੁਸਲਮਾਨੀ ਏਰੀਆ ਸੀ, ਉਹ ਨਛੱਤਰ ਸਿੰਘ ਨੇ ਜਾਨ ਤਲੀ ਤੇ ਰੱਖ ਕੇ ਉਹ ਟੁੰਬਾਂ ਜਿਹੜੀ ਇਮਾਨਤ ਸੀ ਨਾ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਨਾਲ ਕੁਝ ਆਪਣਾ ਬੰਨਿਆ ਸਮਾਨ ਜਿਹੜਾ ਰੋਜ਼ਮਰਰਾ ਆਟਾ ਸੀ ਜਾਂ ਕੋਈ ਗੁੜ ਸੀ ਜਾਂ ਕੋਈ ਜਿਹੜੀਆਂ ਚੀਜ਼ਾਂ ਤੁਸੀਂ ਪਕਾ ਕੇ ਰੋਟੀ ਆਪਣੇ ਇਸਤੇਮਾਲ 'ਚ ਲਿਆ ਸਕਦੇ ਆ। ਹਾਂਜੀ। ਹੁਣ ਮੁਸਲਮਾਨਾਂ ਦੇ ਕੈਂਪ 'ਚ ਭੇਸ ਬਦਲ ਕੇ ਗਿਆ ਤੇ ਉੱਥੇ ਜਾ ਕੇ ਉਹਨੇ ਉਹਨੂੰ ਲੱਭ ਕੇ ਉਹਨਾਂ ਨੂੰ ਉਹ ਟੁੰਬਾਂ ਦਿੱਤੀਆਂ, ਵਾਪਸ ਕਰਤੀਆਂ। ਇਹ ਬਾਬੇ ਨੇ ਜਦੋਂ ਗੱਲ ਸੁਣਾਈ ਤੇ ਗੱਲ ਸੁਣਨ ਤੋਂ ਬਾਅਦ ਵੀਡੀਓ ਸਾਡੀ ਜਿਹੜੀ ਪਹੁੰਚੀ ਲੋਕਾਂ ਤੱਕ, ਅੱਛਾ, ਉਹ ਲੋਕਾਂ ਵਿੱਚ ਵੀਡੀਓ ਉਸ ਟੱਬਰ ਨੇ ਦੇਖੀ, ਨਛੱਤਰ ਸਿੰਘ ਦੇ ਪੋਤਿਆਂ ਨੇ ਤੇ ਨਛੱਤਰ ਸਿੰਘ ਦੇ ਦੋਤਿਆਂ ਨੇ। ਵਾਹ ਵਾਹ ਵਾਹ, ਅੱਛਾ। ਉਹਦੇ ਪੋਤੇ ਔਰ ਦੋਤੇ ਕੈਨੇਡਾ ਤੇ ਅਮਰੀਕਾ ਬੈਠੇ ਆ, ਜਾਂ ਇੰਗਲੈਂਡ ਬੈਠੇ ਸੀ ਤਾਂ ਕੈਨੇਡਾ ਬੈਠੇ ਸੀ, ਯਾਨੀ ਇਹ ਬਾਹਰ ਇੰਡੀਆ ਤੋਂ ਬਾਹਰ ਹੀ ਬੈਠੇ ਸੀਗੇ। ਕਾਲਾਂ ਆਈਆਂ ਜੀ, ਉਹਨੇ ਕਿਹਾ ਜੀ ਇਹ ਬਾਬਾ ਜਿਹੜਾ ਨਾ ਇਹ ਇਹਨਾਂ ਗੱਲ ਕਰਨੀ। ਹੁਣ ਉਹ ਬਾਬਾ ਜਿਹੜਾ ਸੀ ਉਹਦੇ ਨਿਆਣਿਆਂ ਕੋਲ ਟੈਲੀਫੋਨ ਸਾਦਾ ਸੀ, WhatsApp ਵਾਲਾ ਨੰਬਰ ਨਹੀਂ ਸੀ। ਅੱਛਾ। ਖੈਰ ਮੈਂ ਇੱਕ ਹੋਰ ਨੰਬਰ ਦਿੱਤਾ, ਉੱਤੇ ਉਹਦੀ ਗੱਲਬਾਤ ਹੋ ਗਈ। ਉਹਨਾਂ ਨੇ ਦੱਸਿਆ ਨਾ ਕਿ ਯਾਰ ਸਾਡਾ ਦਾਦਾ ਦਾ ਨਾਨਾ ਇਹ ਗੱਲਾਂ ਸਾਨੂੰ ਸੁਣਾਉਂਦਾ ਹੁੰਦਾ ਸੀਗਾ, ਅਸੀਂ ਕਿਹਾ ਜਮੀ ਫੁਕਰੀਆਂ ਮਾਰਦਾ, ਕੋਲ ਆਏ ਪੈਸੇ ਕੌਣ ਮੋੜਦਾ ਆ, ਉਹ ਵੀ ਜਾਨ ਤਲੀ ਤੇ ਰੱਖ ਕੇ ਜਾ ਕੇ। ਵਾਹ ਵਾਹ ਵਾਹ, ਅੱਛਾ। ਜਿਹੜੇ ਲੱਜਪਾਲ ਬੰਦੇ ਉਹ ਬਾਈ ਕਰਦੇ ਸੀਗੇ, ਕਰਦੇ। ਠੀਕ ਆ। ਜਦੋਂ ਸਾਂਝ ਉਹ ਨਹੀਂ ਸੀ ਵੀ ਚਲੇ ਗਏ ਤਾਂ ਹੁਣ ਕੋਈ ਨਹੀਂ, ਗੱਲ ਮੁੱਕ ਗਈ। ਉਹਨੇ ਕਿਹਾ ਸਾਡਾ ਦਾਦਾ ਇਹ ਗੱਲ ਸੁਣਾਉਂਦਾ ਹੁੰਦਾ ਸੀ, ਪਰ ਅੱਜ ਇਸ ਬਾਬੇ ਨੇ ਗਵਾਹੀ ਦੇ ਕੇ ਸਾਡਾ ਸ਼ਿਮਲਾ ਉੱਚਾ ਕਰ ਦਿੱਤਾ। ਹਾਂ, ਵਾਹ ਵਾਹ, ਕੀ ਬਾਤ। ਅੱਛਾ, ਇਹਦੇ ਬਰਅਕਸ ਇੱਕ ਹੋਰ ਕਹਾਣੀ ਹੋਈ ਸੀਗੀ ਕਿ ਇੱਕ ਬਾਬਾ ਐਸੇ ਤਰ੍ਹਾਂ ਅਸੀਂ ਵੀਡੀਓ ਬਣਾਈ, ਦੀ ਵੀਡੀਓ ਵਾਇਰਲ ਹੋਈ, ਬਾਬਾ ਫਕੀਰੀਆ। ਅੱਛਾ। ਉਹ ਹੁਣ ਵੀਡੀਓ ਕਾਲ ਕੀਤੀ, ਪਿੰਡ ਵਾਲੇ ਨੇ ਇੱਕ ਜਿੱਦਾਂ ਉਹਨਾਂ ਨੇ ਬਣਾਇਆ ਹੁੰਦਾ ਚਬੂਤਰੇ ਜੇ ਤੇ ਇਕੱਠੇ ਹੋਏ ਤਾਂ ਸਾਰੇ ਹੈ ਦਾਰੇ ਆ, ਉਹ ਇੱਕ ਜਗ੍ਹਾ ਬਾਹਰ ਚੌਕ 'ਚ ਬੈਠੇ ਤੇ ਉਹ ਹੁਣ ਗੱਲਾਂ ਬਾਤਾਂ ਹੋਣ ਡੀਆਂ, ਤੂੰ ਕੌਣ ਆ? ਮੈਂ ਜੀ ਫਲਾਣੇ ਦਾ ਪੋਤਾ। ਅੱਛਾ ਠੀਕ ਆ। ਬਾਬਾ ਕਹਿੰਦਾ ਹਾਂ ਉਹ ਤਾਂ ਹੈਗਾ ਸੀ, ਸਾਡਾ ਬੜਾ ਉਹਨਾਂ ਨਾਲ ਸਾਂਝ ਸੀ। ਫਲਾਣ ਕਰਦਿਆਂ ਕਰਾਂਦਿਆਂ ਇੱਕ ਬੰਦੇ ਤੇ ਗੱਲ ਆ ਗਈ, ਉਹਨੇ ਕਿਹਾ ਤੂੰ ਕੌਣ ਆ? ਉਹਨੇ ਕਿਹਾ ਮੈਂ ਫਲਾਣੇ ਦਾ ਪੋਤਾ। ਉਹਨੇ ਕਿਹਾ ਤੇਰੇ ਪੇ ਨੇ ਸਾਡੇ ਕੋਲ 400 ਰੁਪਈਆ ਲੈ ਕੇ ਸਾਨੂੰ ਕੱਢਿਆ ਸੀਗਾ, ਸਾਡੇ ਕੋਲ 400 ਰੁਪਈਆ ਲੈ ਕੇ ਸਾਡੀ ਜਾਨ ਬਖਸ਼ੀ ਕੀਤੀ ਸੀਗੀ। ਅੱਛਾ। ਹੁਣ ਉਸ ਬੰਦੇ ਦੀ 10 ਬੰਦਿਆਂ ਵਿੱਚ ਕੀ ਇੱਜ਼ਤ ਰਹਿ ਗਈ ਵੀ ਇਹ ਉਸ ਦਾਦੇ ਦਾ ਪੋਤਾ ਹੈ ਜਿਹਨੇ ਉਸ ਵਕਤ ਵੀ ਲੁੱਟ ਮਾਰ ਕੀਤੀ ਸੀ। ਸਹੀ। ਮਕਸਦ ਕਿ ਅਛਾਈ ਵੀ ਸਾਹਮਣੇ ਆਈ, ਬੁਰਾਈ ਵੀ ਸਾਹਮਣੇ ਆਈ। ਬੁਰਾਈ ਵਾਲੇ ਦਾ ਜਿਹੜਾ 17 ਸਾਲਾਂ ਬਾਅਦ ਗਵਾਹੀ ਮਿਲਣ ਤੋਂ ਬਾਅਦ ਸਿਰ ਨੀਵਾਂ ਹੋਇਆ, ਅਛਾਈ ਵਾਲੇ ਦਾ ਸ਼ਿਮਲਾ ਉੱਚਾ ਹੋਇਆ। ਸਬਕ ਇਹ ਮਿਲਦਾ ਕਿ ਆਪਾਂ ਨੂੰ ਹਮੇਸ਼ਾ ਜ਼ਿੰਦਗੀ 'ਚ ਅੱਛਾ ਕੰਮ ਤੇ ਨੇਕ ਕੰਮ ਕਰਨਾ ਚਾਹੀਦਾ। ਇਹ ਮਤ ਖਿਆਲ ਕਰੋ ਕਿ ਤੁਹਾਨੂੰ ਕੋਈ ਦੇਖਦਾ ਨਹੀਂ ਜਾਂ ਤੁਹਾਡੀ ਕੋਈ ਗੱਲ ਨਹੀਂ ਕਰਦਾ, ਹੋ ਸਕਦਾ ਤੁਹਾਡੇ ਤੋਂ ਡਰਦਾ ਤੁਹਾਡੀ ਗੱਲ ਨਾ ਕਰਦਾ, ਪਰ ਤੁਹਾਡੀ ਪਿੱਠ ਪਿੱਛੇ ਜਿਹੜੇ ਗੱਲ ਕਰਨੀ ਨਾ, ਉਹ ਕਹਿੰਦੇ ਆ ਨਾ ਕਿ ਮੈਂ ਆਇਆ ਨਾ ਤੁਹਾਡੇ ਕੋਲ, ਉਹ ਇੱਕ ਫੇਸ ਟੂ ਫੇਸ ਗੱਲਬਾਤ ਆ, ਤੁਸੀਂ ਮੇਰੀ ਇੱਜ਼ਤ ਕਰਨੀ ਆ, ਰਾਓ ਸਾਹਿਬ ਨਾਲ ਆਇਆ ਇਸ ਹਵਾਲੇ ਨਾਲ ਕਰ ਦੋਗੇ। ਹਾਂਜੀ। ਅਸਲ ਤਾਂ ਚੀਜ਼ ਉਹ ਨਹੀਂ, ਜਦੋਂ ਮੈਂ ਉੱਠ ਕੇ ਜਾਣਾ ਉਸ ਤੋਂ ਬਾਅਦ ਮੇਰੀ ਪਿੱਛੇ ਜਿਹੜੀ ਗੱਲ ਹੋਣੀ ਉਹ ਅਸਲ ਮੇਰੀ ਗੱਲ ਹੋਣੀ ਆ। ਕੰਡ ਪਿੱਛੇ ਉਹ ਚੰਗੀ ਮਾੜੀ ਉਹ ਫਿਰ ਮੈਟਰ ਕਰਦੀ ਆ। ਇਹ ਕਹਾਣੀਆਂ ਨੇ ਨਾ, ਗੱਲ ਤੋਂ ਸ਼ੁਰੂ ਹੋਈ ਸੀ ਵੀ ਬੜਾ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਯਾਦ ਰੱਖਿਆ ਜਾਊਗਾ। ਯਾਦ ਰੱਖਣ ਦੀ ਮੇਨ ਵਜ੍ਹਾ ਇਹੀ ਆ ਕਿ ਜਿਹੜਾ ਕੰਮ ਆ ਇਹ ਸਾਡੇ ਕਿਸੇ ਮੀਡੀਆ ਨੇ ਅੱਜ ਤੱਕ ਕੀਤਾ ਨਹੀਂ ਸੀ। ਇਹ ਇੱਕ ਸਾਡੇ ਯੂਟਿਊਬਰਾਂ ਨੇ ਕਰਕੇ, ਜਿਨ੍ਹਾਂ ਵਿੱਚ ਨਾਸਰ ਢਿੱਲੋਂ, ਖਿਆਮ ਚੌਹਾਨ ਸਾਹਿਬ, ਉਹਨਾਂ ਦਾ ਬਹੁਤ ਬੜਾ ਕਿਰਦਾਰ ਆ। ਨਾਸਰ ਢਿੱਲੋਂ ਨੇ ਤਾਂ ਕਮਾਲ ਹੀ ਕਰਤਾ ਨਾ ਫਿਰ। ਹਾਂਜੀ। ਜਿਹੜਾ ਕੰਮ ਉਹ ਕਰ ਗਏ, ਕਿਉਂਕਿ ਉਹਨਾਂ ਦੀ ਐਕਸੈਸ ਜ਼ਿਆਦਾ ਸੀ। ਹਾਂਜੀ। ਉਹਨਾਂ ਆਮ ਬੰਦਾ ਨਹੀਂ ਕਰ ਸਕਦਾ। ਬਿਲਕੁਲ। ਨਸਬਾਜ ਨਹੀਂ ਇੰਨੀ ਕਰ ਸਕਦਾ। ਨਹੀਂ ਉਹ ਬੜੀ ਮਿਹਨਤ ਕੀਤੀ ਹੈ। ਇਬਾਦਤ ਆ ਜੀ ਇਹ ਕੰਮ। ਦੇਖੋ ਜੀ, ਉਹ ਬੰਦੇ ਤੁਹਾਨੂੰ ਘਰਾਂ 'ਚ ਬੈਠੇ ਦੁਆਵਾਂ ਦਿੰਦੇ ਜਿਨ੍ਹਾਂ ਨਾਲ ਤੁਹਾਡਾ ਕੋਈ ਤਲਕ ਨਹੀਂ, ਰਿਸ਼ਤੇਦਾਰੀ ਨਹੀਂ। ਬੜੇ ਅਰਸੇ ਦੇ ਪਿਛੜੇ ਹੋਏ ਬੁਲਾਤੇ ਨੇ। ਇਹ ਕੰਮ ਜੀ ਅਖੀਰ ਕਰਨਾ ਤੇ ਆਪਾਂ ਹੀ ਸੀਗਾ, ਇਹ ਕਿਸੇ ਨੇ ਤਾਂ ਕਰਨਾ ਨਹੀਂ ਸੀ। ਲੇਕਿਨ ਤੁਸੀਂ ਇਹ ਡਿਊਟੀ ਦਿੱਤੀ, ਇਹ ਬੜੀ ਗੱਲ ਆ। ਜਿਹੜੀ 47 ਦੀ ਵੰਡ ਆ ਨਾ, ਮੈਂ ਕਹਿੰਦਾ ਇਹ ਜਿੱਦਾਂ ਬਾਈਪਾਸ ਨਹੀਂ ਕਿਸੇ ਮਰੀਜ਼ ਦਾ ਹੋਇਆ ਹੁੰਦਾ, ਵੀ ਹੱਥ ਮੂੰਹ ਧੋਣ ਉਹਦੇ ਨਾਲ ਲੱਗ ਜਾਂਦੇ ਟਾਂਕਿਆਂ ਦੇ ਨਿਸ਼ਾਨ, ਮਰਦੇ ਦਮ ਤੱਕ ਰਹਿੰਦੇ ਜਾਂਦੇ ਨੇ। ਹਾਂ, ਉਹ ਹੱਥ ਮੂੰਹ ਧੋਣ ਲੱਗਿਆ ਜਦੋਂ ਦੇਖਦਾ ਉਹਨੂੰ ਯਾਦ ਆ ਜਾਂਦਾ 47 ਦੀ ਵੰਡ ਇਸ ਤਰ੍ਹਾਂ ਦੀ ਸੀ। ਤੇ ਇਹ ਜਿਹੜਾ ਕੈਮਰੇ 'ਚ ਉਹ ਰਿਕਾਰਡ ਹੋ ਗਈ ਸਾਰੀ ਗੱਲ, ਜਿਹੜੀ ਤੁਸੀਂ ਬਣਾਈਆਂ ਵੀਡੀਓ, ਗਵਾਈਆਂ ਉਹ ਬੰਦੇ ਦਾ ਤੁਰ ਗਏ। ਤੁਹਾਡੀ ਵੀਡੀਓ ਲਾ ਤੇ ਮੇਰੇ ਹਿਸਾਬ ਨਾਲ ਰਿਹਾ ਵੀ ਕੋਈ ਨਹੀਂ। ਇਹ ਕੈਮਰੇ 'ਚ ਤਾਂ ਆ ਗਈਆਂ ਨਾ ਗੱਲਾਂ, ਸਾਡੀ ਆਉਣ ਵਾਲੀ ਨਸਲ ਨੂੰ ਤਾਂ ਪਤਾ ਲੱਗੇ ਵੀ 47 'ਚ ਹੋਇਆ ਕੀ ਸੀ। ਅੱਛਾਈਆਂ ਬੁਰਾਈਆਂ ਸਾਰੀਆਂ ਉਹ ਤੁਸੀਂ ਦੱਸ ਦਿਓ, ਰਿਕਾਰਡ ਬਣ ਗਿਆ। ਜਿਹੜੀ ਗੱਲ ਤੁਸੀਂ ਕਰਦੇ ਨਾ ਫਿਰ ਰਿਹਾ ਕੋਈ ਨਹੀਂ। ਮੈਂ ਨਾ ਹਮਾਮ ਤੇ ਆਪਣੇ ਪਿੰਡ ਗਿਆ, ਥੋੜਾ ਜਿਹਾ ਮੀਟਰ ਪਿੱਛੇ ਕਰਾਈਦਾ ਆ। ਅੱਛਾ। ਮਹਿੰਦੀ ਮੁੰਦੀ ਲਵਾ ਲਈ ਦੀ ਆ। ਅੱਛਾ। ਤੇ ਉਹ ਨਾ ਮੈਨੂੰ ਨਾਈ ਕਹਿੰਦਾ ਵੀ ਉਹ ਭਲਵਾਨ ਦਾ ਇੰਟਰਵਿਊ ਕੀਤਾ। ਭਲਵਾਨ ਇੱਕ ਸੁੱਕਾ ਜਿਹਾ ਬਿਲਕੁਲ ਤੀਲੇ, ਉਹਨੂੰ ਭਲਵਾਨ ਕਹਿੰਦੇ ਆ। ਆਹੋ, ਉਹਦਾ ਨਾਂ ਸ਼ੁਰੂ ਤੋਂ ਭਲਵਾਨ ਆ। ਇੱਕ ਉਹਨੇ ਚਾਦਰ ਲਾਈ ਹੁੰਦੀ ਤੇ ਥੱਲੇ ਪੈਰਾਂ 'ਚ ਖੇੜੀ ਜੁੱਤੀ ਪਾਈ ਹੁੰਦੀ, ਉਹ ਅਜੀਬ ਹੀ ਤਰੀਕੇ ਨਾਲ ਖੜਕਦੀ ਜੋ ਤੁਰਦਾ ਆ, ਗਿੱਟੇ ਉਹਦੇ ਲੱਤਾਂ ਛੈਂਟੇ ਵਰਗੀਆਂ। ਅੱਛਾ, ਉਹ ਨਾ ਮੈਨੂੰ ਕਹਿੰਦਾ ਵੀ ਇਹ ਵੀ ਇੰਡੀਆ ਦਾ ਹੀ ਆ, ਹਿੰਦੁਸਤਾਨ ਵੇਲੇ ਦਾ ਹੀ ਆ, ਇਹਦਾ ਇੰਟਰਵਿਊ ਕੀਤਾ। ਮੈਂ ਕਿਹਾ ਨਹੀਂ, ਇਹਦਾ ਨਹੀਂ ਕੀਤਾ। ਭਲਵਾਨ ਦਾ? ਅੱਛਾ।
ਕਹਿੰਦਾ ਮਾਰਾਂ ਆਵਾਜ਼, ਮੈਂ ਕਿਹਾ ਆਵਾਜ਼ ਮਾਰ ਲਾ ਉਹਨੂੰ। ਸੱਦ ਲਿਆ, ਕਹਿੰਦਾ ਭਲਵਾਨ ਆ ਭਾਈ ਨੂੰ ਮਿਲ ਤੇ ਇਹ ਆਪਣਾ ਇੰਟਰਵਿਊ ਕਰਦਾ ਇੱਦਾਂ ਦਾ। ਉੱਦਾਂ ਤਾਂ ਮੈਨੂੰ ਜਾਣਦਾ ਸੀ ਲੇਕਿਨ ਕਦੇ ਆਪਣੀ ਉਹਨਾਂ ਬੈਠਕ ਨਹੀਂ ਸੀ ਹੋਈ ਹੈਗੀ। ਉੱਦਾਂ ਤੁਹਾਨੂੰ ਪਤਾ ਸੀ ਪਿੰਡ ਦਾ ਹੀ ਆ ਮੁੰਡਾ। ਕਰਦਿਆਂ ਕਰਾਂਦਾ ਮੈਨੂੰ ਕਹਿੰਦਾ ਇਹ ਤੂੰ ਕੱਲ੍ਹ ਹੀ ਕਰਦਾ ਹੁੰਦਾ। ਮੈਂ ਕਿਹਾ ਵੀ ਵੈਸੇ ਹੀ ਪੁੱਛੀਦਾ ਆ ਵੀ ਜਿਹੜੇ ਹਾਲਾਤ ਤੋਂ ਕੀ ਹੋਏ ਸੀ, ਕਿੱਦਾਂ ਆਏ ਉਜੜ ਗਏ। ਇੱਕ ਤਾਰੀਖ ਆ ਤੁਹਾਡੇ ਸੀਨਿਆਂ 'ਚ ਦਫਨ ਆ, ਉਹ ਕੋਸ਼ਿਸ਼ ਕਰੀਦੀ ਆ। ਮੈਂ ਕਿਹਾ ਕਿੱਥੋਂ ਦਾ? ਕਹਿੰਦਾ ਮੈਂ ਜਲੰਧਰ ਦਾ, ਮਹੱਦੀਪੁਰ ਪਿੰਡ ਸੀ ਉਹਦਾ। ਅੱਛਾ। ਮਹੱਦੀਪੁਰ। ਮੈਂ ਕਿਹਾ ਕਹਿੰਦਾ ਹੋਰ ਵੀ ਕਿਸੇ ਦਾ ਕੀਤਾ? ਮੈਂ ਐਵੇਂ ਕਹਿੰਦਾ ਉਹਨੇ ਨਾਈ ਨੇ ਕਹਿਣਾ ਨਹੀਂ ਕਿ ਪਿੰਡ 'ਚ ਸਾਰੇ ਬਾਬਿਆਂ ਦਾ ਨਹੀਂ ਕੀਤੇ। ਮੈਨੂੰ ਕਹਿੰਦਾ ਕਿਹਦੇ ਕੀਤੇ? ਮੈਂ ਕਿਹਾ ਬਾਬੇ ਤਫੈਲ ਦਾ ਕੀਤਾ, ਬਾਬੇ ਰਸ਼ੀਦ ਦਾ ਕੀਤਾ, ਮਤਲਬ ਫਲਾਣੇ ਬਾਬੇ ਦਾ ਕੀਤਾ, ਚਾਚੇ ਰਹਿਮਤ ਦੂਏ ਦਾ ਗਫੂਰ ਦਾ ਕੀਤਾ। ਮੈਂ 5-6 ਦੇ ਨਾਂ ਲਏ ਨਾ। ਮੈਨੂੰ ਕਹਿੰਦਾ ਬਚਿਆ ਕੋਈ ਨਹੀਂ ਜਿਹਦਾ ਕੀਤਾ ਆ। ਨਹੀਂ ਹੋਈ ਇਦਾਂ ਹੀ ਹੈ। ਤੁਸੀਂ ਸਾਡੇ ਪਿੰਡ ਵਾਲੇ ਬਜ਼ੁਰਗ ਦਾ ਵੀ ਕਰਕੇ ਗਏ ਸੀਗੇ। ਆਹੋ ਉਹਦਾ ਵੀ ਕੀਤਾ ਸੀਗਾ। 6 ਮਹੀਨੇ ਨਹੀਂ ਕੱਢੇ। ਇਹ ਗੱਲ ਸਾਡੇ ਨਾਲ ਉਹਦਾ ਜੁੜ ਗਈ ਹੈ, ਲੇਕਿਨ ਗੱਲ ਇਹ ਆ ਪਈ ਅਸਲ 'ਚ ਤਾਂ ਉਹ ਜ਼ਿੰਦਾ ਹੋ ਜਾਂਦਾ ਇਹ ਬੰਦਾ। ਕਰਦੇ ਹੀ ਹਾਂ। ਅਸਲ 'ਚ ਤਾਂ ਉਹ ਜ਼ਿੰਦਾ ਹੋ ਅਸਲ 'ਚ ਜਾਂਦਾ। ਜ਼ਿੰਦਾ ਹੋ ਜਾਂਦਾ। ਹਾਂ। ਜਿਹਦੀ ਰਿਕਾਰਡਿੰਗ ਕਰ ਦਈਦੀ ਆ, ਉਹ ਉਹਦੀ ਜ਼ਿੰਦਾ ਹੋ ਜਾਂਦਾ। ਗੁਫ਼ਤਗੂ ਇੱਕ ਤਾਰੀਖ ਦਾ ਹਿੱਸਾ ਬਣ ਜਾਂਦੀ ਆ। ਹਾਂਜੀ। ਮੈਨੂੰ ਨਾ ਕਈ ਜਗ੍ਹਾ ਤੋਂ ਟੈਲੀਫੋਨ ਆਏ ਜਿਹੜੇ ਬੰਦੇ ਨਾ ਮਤਲਬ ਹੈ 47 ਮਾਡਲ ਆ, 100 ਤੋਂ ਟੱਪੇ ਹੋਏ ਤੇ ਵੀ ਉਹ ਤੁਹਾਡਾ ਨੰਬਰ ਹੁਣ ਮੇਰੇ ਕੋ ਆਇਆ, ਮੈਂ ਹੁਣ ਸੇਵ ਕੀਤਾ ਹੈ ਤੇ ਹੁਣ ਮੈਂ ਤੁਹਾਨੂੰ ਦੱਸੂਗਾ। ਡਿਜੀਕੋਡ ਦੇ ਲਾਗੇ ਇੱਕ ਬੰਦੇ ਨੇ ਫੋਨ ਕੀਤਾ ਸੀ। ਅੱਛਾ ਅੱਛਾ। ਇੱਕ ਹਾਫਜ਼ਾਬਾਦ ਆ, ਉਹ 105 ਸਾਲ ਉਮਰ ਆ ਉਹਦੀ। ਬੱਲੇ 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 ਬੱਲੇ। ਤੇ ਉਹ ਕਹਿੰਦੇ ਸੀ ਵੀ ਨਾਸਰ ਕਸਾਣੇ ਨੂੰ ਸਾਡਾ ਨੰਬਰ ਦਿਓ। ਮੈਂ ਕਿਹਾ ਮੈਂ ਦਊਂਗਾ ਉਹਨਾਂ ਨੂੰ।